ਉਰੇ ਆ ਕੇ ਸਾਨੂੰ ਇਸ ਤਰ੍ਹਾਂ ਲੱਗਾ ਨਨਕਾਣਾ ਸਾਹਿਬ ਪਹੁੰਚਣ ਤੇ ਕਿ ਜਿਵੇਂ ਅਸੀਂ ਫੇਰ ਤੋਂ ਪਿੱਛੇ 100 ਸਾਲ ਚਲੇ ਗਏ ਹੋਈਏ। ਤੇ ਪੰਜਾਬ ਦੇ ਵਿੱਚ ਜੇ ਅੱਜ ਇੱਜ਼ਤ ਰੱਖੀ ਹੈ, ਉਹ ਰੱਖੀ ਹੈ 3 ਜ਼ਿਲ੍ਹੇ ਭਾਰੂ ਨੇ ਪੂਰੇ ਪੰਜਾਬ ਤੇ। ਸਭ ਤੋਂ ਵੱਧ ਸੰਗਤ ਆਉਂਦੀ ਤਰਨਤਾਰਨ ਜ਼ਿਲ੍ਹੇ ਦੀ। ਉਹਦੇ ਵਿੱਚ ਇਹ ਡਰ ਪਾਇਆ ਜਾ ਰਿਹਾ ਵੀ ਜੇ ਅਸੀਂ ਪਾਕਿਸਤਾਨ ਆ ਗਏ ਤਾਂ ਸਾਡੇ ਅੱਗੇ ਕੈਨੇਡਾ USA ਦੇ ਵੀਜ਼ੇ ਨਹੀਂ ਲੱਗਣੇ। ਹੈਲੋ अस्सलाम वालेकुम सत श्री अकाल। मैं इरफान समूर ते तुसी देख रहे हो PPTV। मैं इस टाइम ननकाना साहब जन्म अस्थान मौजूद हाँ और ਤੁਹਾਡੇ ਨਾਲ ਇੱਥੋਂ ਦੇ ਲੋਕਾਂ ਦੇ ਵਿਚਾਰ ਸਾਂਝੇ ਕਰ ਰਹੇ ਹਾਂ। ਇਸ ਟਾਈਮ ਮੇਰੇ ਨਾਲ ਕੁਝ ਸਰਦਾਰ ਮੌਜੂਦ ਨੇ, ਚੜ੍ਹਦੇ ਪੰਜਾਬ ਤੋਂ ਆਏ ਨੇ, ਕਾਫੀ ਸੀਨੀਅਰ ਲੋਕ ਨੇ ਤੇ ਇੱਕ ਖਾਸ ਇਸ਼ੂ ਹੈ ਉਹਦੇ ਤੇ ਮੈਂ ਇਹਨਾਂ ਨਾਲ ਗੱਲ ਕਰਨ ਲੱਗਾ ਵਾਂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਆਉਣ ਦਾ ਜੀ ਸਤਿ ਸ੍ਰੀ ਅਕਾਲ ਕਹਾਂਗਾ ਔਰ ਵੈਲਕਮ ਕਹਾਂਗਾ ਜੀ। ਜੀ ਜੀ ਤੇ ਕਿੱਦਾਂ ਲੱਗਾ ਇੱਥੇ ਆ ਕੇ? ਮੇਰਾ ਆਪ ਸਾਰਿਆਂ ਦੇ ਨਨਕਾਣਾ ਸਾਹਿਬ ਦੀ ਸੰਗਤ ਦੇ ਚਰਨਾਂ ਦੇ ਵਿੱਚ ਮੈਂ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਰੇ ਆ ਕੇ ਸਾਨੂੰ ਇਸ ਤਰ੍ਹਾਂ ਲੱਗਾ ਨਨਕਾਣਾ ਸਾਹਿਬ ਪਹੁੰਚਣ ਤੇ ਕਿ ਜਿਵੇਂ ਅਸੀਂ ਫੇਰ ਤੋਂ ਪਿੱਛੇ 100 ਸਾਲ ਚਲੇ ਗਏ ਹੋਈਏ, ਕਿਉਂਕਿ ਇੱਥੇ 1912 ਦੀ ਪੁਰਾਣੀ ਬਿਲਡਿੰਗ, ਉਹੀ ਨਨਕਾਣਾ ਸਾਹਿਬ ਦੀ ਸਾਡੀ ਪੁਰਾਣੀ ਬਿਲਡਿੰਗ, ਇਹ ਜਿਹੜੀਆਂ ਬਿਲਡਿੰਗਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਭੀਆਂ ਨੇ, ਇਹ ਬਹੁਤ ਵੱਡੀ ਗੱਲ ਹੈ। ਕਿਉਂਕਿ ਪੁਰਾਣੀ ਬਿਲਡਿੰਗ ਹੈ ਜਿਹੜੀ, ਇਹ ਸਾਡੇ ਬਜ਼ੁਰਗਾਂ ਨੇ ਬੜੀ ਖੂਨ ਪਸੀਨੇ ਹੱਕ ਹਕੂਕ ਦੀ ਕਮਾਈ ਦੇ ਨਾਲ ਬਣਾਈ ਹੈ। ਤੇ ਸਨ 47 ਚ ਪਾਰਟੀਸ਼ਨ ਹੋਈ, ਸਾਨੂੰ ਇੱਥੋਂ ਛੱਡ ਕੇ ਜਾਣਾ ਪਿਆ ਤੇ ਬਹੁਤ ਸਿੱਖ ਪਰਿਵਾਰ ਇੱਥੋਂ ਛੱਡ ਕੇ ਲਹਿੰਦੇ ਪੰਜਾਬ 'ਚ ਗਏ। ਪਰ ਇਹ ਬਿਲਡਿੰਗਾਂ ਇੱਥੋਂ ਦੇ ਪ੍ਰਬੰਧਕ ਕਮੇਟੀ ਨੇ, ਇੱਥੋਂ ਦੀ ਸਿੱਖ ਸੰਗਤ ਨੇ, ਪਾਕਿਸਤਾਨ ਕਮੇਟੀ ਨੇ ਸਾਂਭੀਆਂ ਨੇ ਤੇ ਅਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਤੇ ਅਸੀਂ ਬੜੇ ਖੁਸ਼ ਹਾਂ ਕਿ ਉਹਨਾਂ ਨੇ ਪੁਰਾਣੀਆਂ ਬਿਲਡਿੰਗਾਂ ਸਾਂਭੀਆਂ ਨੇ ਤੇ ਸਾਨੂੰ ਅੱਜ ਵੇਖਣ ਦਾ ਮੌਕਾ ਮਿਲਿਆ। ਸਰਦਾਰ ਜੀ ਕੀ ਕਹਿਣਾ ਚਾਹੋਗੇ? ਹਾਂਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਪਹਿਲੀ ਵਾਰੀ ਮੌਕਾ ਮਿਲਿਆ ਜੀ 86 ਦੇ ਵਿੱਚ। ਮੇਰੀ 5 ਸਾਲ ਬਾਅਦ ਵਾਰੀ ਆਈ, ਕਿਉਂਕਿ ਉਦੋਂ ਬਹੁਤ ਘੱਟ ਲੋਕਾਂ ਦੇ ਪਾਸਪੋਰਟ ਟਾਵੇਂ ਦੇ ਬਣੇ ਹੁੰਦੇ ਸੀ, ਪਰ ਲੋਕਾਂ 'ਤੇ ਉਤਸ਼ਾਹ ਬੜਾ ਸੀਗਾ ਲੋਕਾਂ ਨੇ ਐਡਵਾਂਸ ਪਾਸਪੋਰਟ ਜਮ੍ਹਾਂ ਕਰਾਏ ਹੁੰਦੇ ਸੀ। ਅੱਜ ਵਾਂਗੂ ਕੈਨੇਡਾ ਅਮਰੀਕਾ ਯੂਰਪ ਦੀ ਦੌੜ ਨਹੀਂ ਸੀ, ਇਹ ਕਾਰਨ ਸੀਗਾ। ਲੇਕਿਨ ਅੱਜ ਜੋ ਪਿਛਲੇ 20 ਸਾਲਾਂ 'ਚੋਂ ਦੇਖਿਆ ਜਾ ਰਿਹਾ ਹੈ, ਮੇਰੇ ਦੋਸਤਾਂ ਨੇ ਜੋ ਸਰਵੇ ਕੀਤਾ ਉਹ ਇਹ ਕਹਿੰਦੇ ਪਏ ਨੇ, ਕਹਿੰਦੇ ਵੀ ਜਰਾ ਲੜ ਕੇ ਸਾਰੀਆਂ ਜਥੇਬੰਦੀਆਂ, ਚਾਹੇ ਉਹ SGPC ਹੈ, ਚਾਹੇ ਪ੍ਰਾਈਵੇਟ ਸੰਸਥਾਵਾਂ ਨੇ, ਆਪਣਾ ਕੋਟਾ ਇੱਥੇ ਸੰਗਤ ਲਿਆਉਣ ਦਾ ਜੋ ਲਿਆ, ਕਿਸੇ ਨੂੰ ਕਿੰਨਾ ਜੋ ਮਿਲਿਆ। ਥੋੜ੍ਹੇ ਸ਼ਬਦਾਂ 'ਚ ਗੱਲ ਕਹੀਏ, ਕਿਸੇ ਤੋਂ ਆਪਣਾ ਅੱਧਾ ਕੋਟਾ ਵੀ ਨਹੀਂ ਪੂਰਾ ਕੀਤਾ ਜਾ ਰਿਹਾ। ਫੋਰ ਐਗਜ਼ਾਮਪਲ 2019 ਦੇ ਵਿੱਚ ਜਦ ਸਾਨੂੰ ਇੱਥੇ ਮੌਕਾ ਮਿਲਿਆ, ਆਏ ਸਟੇਜ 'ਤੇ ਅਨਾਉਂਸ ਹੋਇਆ ਵੀ ਪਾਕ ਸਰਕਾਰ ਨੇ 10,000 ਵੀਜ਼ੇ ਜਾਰੀ ਕੀਤੇ। ਇਹ ਅੰਕੜੇ ਨੇ ਜਿਨ੍ਹਾਂ ਨੂੰ ਕੋਈ ਝਟਰਾ ਨਹੀਂ ਸਕਦਾ। ਬੜਾ ਦੁੱਖ ਨਾਲ ਕਹਿਣਾ ਪੈਂਦਾ ਹੈ, ਪਹਿਲੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ 550 ਸਾਲਾਂ, ਸਿਰਫ 4800 ਲੋਕਾਂ ਨੇ ਵੀਜ਼ੇ ਲਈ ਅਪਲਾਈ ਕੀਤਾ। ਤੇ ਜੇ ਉਹੀ ਕੈਨੇਡਾ ਅਮਰੀਕਾ ਜਾਂ ਕਿਸੇ ਹੋਰ ਥਾਈਲੈਂਡ ਲਈ ਕਹਿ ਦਿਓ, ਮੈਂ ਕਹਿੰਦਾ ਦੁਨੀਆ ਅੱਧ ਕੱਪੜਿਆਂ 'ਚ ਤਿਆਰ ਹੋ ਜੇ ਜਾਣ। ਅੱਛਾ, ਸਿੱਖ ਪੋਪੂਲੇਸ਼ਨ ਕਿੰਨੀ ਹੈ ਚੜ੍ਹਦੇ ਪੰਜਾਬ 'ਚ? ਹੁਣ 3.25 ਕਰੋੜ ਹੋਏਗੀ, 3 ਕਰੋੜ। ਅੱਛਾ, ਉਹਦੀ ਕੀ ਵਜ੍ਹਾ ਹੈ ਕਿ 3.25 ਕਰੋੜ ਹੈ ਔਰ ਸਿਰਫ 4,500 ਲੋਕਾਂ ਨੇ ਅਪਲਾਈ ਕੀਤਾ? ਕਿ ਹਾਂ, ਇੱਧਰ ਆਉਣ ਦਾ ਕੀ ਉਹ ਗੱਲ ਵਿੱਚ ਰਹਿ ਗਈ। 4800 ਲੋਕਾਂ ਅਪਲਾਈ ਕੀਤਾ, 4650 ਨੂੰ ਵੀਜ਼ੇ ਮਿਲੇ। SGPC ਜਿਹਦਾ ਕੋਟਾ ਸੀਗਾ 5000 ਦੱਸਿਆ ਜਾਂਦਾ, ਸਿਰਫ 1150 ਸੰਗਤ ਲੈ ਕੇ ਆਈ SGPC। ਸਭ ਤੋਂ ਵੱਡਾ ਗਰੁੱਪ 2019 ਚ ਆਇਆ ਸੀ ਪਰਮਜੀਤ ਸਿੰਘ ਸਰਨਾ ਦਿੱਲੀ ਦਾ, 1250 ਦੇ ਕਰੀਬ। ਬਾਕੀ ਛੋਟੇ ਹੋਰ ਗਰੁੱਪ ਸੀਗੇ, ਠੀਕ ਹੈ। ਇਹ ਕੁੱਲ ਕਿੰਨੇ ਬਣਦੇ? 4650 ਦੇ ਕਰੀਬ। ਤੇ ਜਿੰਨੇ ਪੰਜਾਬ ਦੇ ਨਾਲੋਂ ਵੱਧ ਸੰਗਤ ਹਰਿਆਣੇ ਤੇ ਦਿੱਲੀ ਦੀ ਹੁੰਦੀ ਹੈ, ਠੀਕ ਹੈ। ਤੇ ਪੰਜਾਬ ਦੇ ਵਿੱਚ ਜੇ ਅੱਜ ਇੱਜ਼ਤ ਰੱਖੀ ਹੈ, ਉਹ ਰੱਖੀ ਹੈ 3 ਜ਼ਿਲ੍ਹੇ ਭਾਰੂ ਨੇ ਪੂਰੇ ਪੰਜਾਬ ਤੇ। ਸਭ ਤੋਂ ਵੱਧ ਸੰਗਤ ਆਉਂਦੀ ਤਰਨਤਾਰਨ ਜ਼ਿਲ੍ਹੇ ਦੀ, ਨੰਬਰ ਦੂਜਾ ਅੰਮ੍ਰਿਤਸਰ ਦਾ ਆਉਂਦਾ, ਤੀਜਾ ਗੁਰਦਾਸਪੁਰ ਦਾ। ਜਦੋਂ ਇਹਦੀ ਸੱਚਾਈ ਜਾਣੀ ਵੀ ਇਹ ਕਿਉਂ ਜ਼ਿਆਦਾ ਜਾਂਦੇ ਨੇ, ਦੂਜੇ ਕਿਉਂ ਘੱਟ ਆਉਂਦੇ ਨੇ? ਸਭ ਤੋਂ ਘੱਟ ਦੁਆਬੇ ਦੇ ਜਾਂਦੇ ਨੇ, NRI, ਉਹਨਾਂ ਨੂੰ ਜ਼ਿਆਦਾ ਲਾਲਸਾ ਕੈਨੇਡਾ ਅਮਰੀਕਾ ਯੂਰਪ ਦੀ। ਉਹ ਛੋਟਾ ਜ਼ਿਮੀਂਦਾਰ ਹੈ ਨਾ ਤਰਨਤਾਰਨ ਜ਼ਿਲ੍ਹੇ, ਜ਼ਿਆਦਾ ਉਹ ਅਰਬ ਕੰਟਰੀਆਂ ਜਾਂਦੇ ਨੇ। ਯਾਨੀ ਉਹਨਾਂ ਦੇ ਦਿਮਾਗ 'ਚ ਇੰਨਾ ਅਮਰੀਕਾ ਕੈਨੇਡਾ, ਯਾਨੀ ਕਹਿਣ ਦਾ ਭਾਵ ਡਰ, ਭੈ, ਵਹਿਮ, ਗਲਤ ਫਹਿਮੀਆਂ ਇੰਨੀਆਂ ਪੁਰਾਣੀਆਂ ਨੇ। ਹਾਂ, ਇਹਨਾਂ ਦੀ ਵੀ ਵਿੱਚ ਡਿਬੇਟ ਟਾਈਪ ਕਰੀ ਜੋ। ਹਾਂ, ਇਹਨਾਂ ਨੇ ਵੀ ਲੋਕਾਂ ਦੇ ਖੂਨ 'ਚ ਵੜ ਗਿਆ, DNA 'ਚ ਵੜ ਗਿਆ ਡਰ, ਭੈ, ਵਹਿਮ, ਜਿਹੜਾ ਨਿਕਲ ਨਹੀਂ ਰਿਹਾ। ਯਾਨੀ ਮੁੱਦਾ 2 ਸ਼ਬਦਾਂ 'ਚ ਕਹਿਣਾ ਹੋਵੇ, ਕਾਉਂਸਲਿੰਗ ਦਾ ਬਣ ਗਿਆ। ਅੱਛਾ, ਲੋਕਾਂ ਨੂੰ ਡਰ ਰਿਹਾ ਇੱਥੇ ਆਉਣ ਲੱਗਿਆ? ਅੱਛਾ ਜੀ, ਸਰਦਾਰ ਉਹਨਾਂ ਨੇ ਗੱਲ ਕੀਤੀ। ਸਤਿ ਸ੍ਰੀ ਅਕਾਲ ਜੀ। ਕਹਿ ਰਹੇ ਸੀ ਕਿ ਲੋਕਾਂ ਨੂੰ ਡਰ ਆ ਕੋਈ ਇੱਥੇ ਆਉਣ ਤੋਂ, ਸ਼ਾਇਦ ਕੋਈ ਡਰ ਆ, ਕੀ ਕਹਿਣਾ ਚਾਹ ਰਿਹਾ ਸੀ?
ਹਾਂਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸਲ 'ਚ ਨੌਜਵਾਨਾਂ ਦੇ ਔਰ ਮਨ 'ਚ ਡਰ ਪਾਇਆ ਜਾ ਰਿਹਾ ਕਿ ਜਿਹੜਾ ਵੀ ਬੰਦਾ ਜਾਂ ਕੋਈ ਪਾਕਿਸਤਾਨ ਦਾ ਵੀਜ਼ਾ ਲੈ ਲੈਂਦਾ ਉਹਨੂੰ ਬਾਅਦ 'ਚ ਕੈਨੇਡਾ, ਅਮਰੀਕਾ ਜਾਂ USA, ਇੰਗਲੈਂਡ ਜਾਣ 'ਚ ਪ੍ਰੋਬਲਮ ਆਉਂਦੀ ਹੈ। ਸਾਡੇ ਯੂਥ ਵਿੱਚ ਇਹ ਬਹੁਤ ਜ਼ਿਆਦਾ ਡਰ ਪਾਇਆ ਜਾ ਰਿਹਾ ਵਾ। ਜਿਹੜੀ ਯੰਗ ਜਨਰੇਸ਼ਨ ਆ 22 ਤੋਂ 25 30 ਸਾਲ ਦੀ ਜਾਂ 35 ਸਾਲ ਦੀ, ਉਹਦੇ ਵਿੱਚ ਇਹ ਡਰ ਪਾਇਆ ਜਾ ਰਿਹਾ ਵੀ ਜੇ ਅਸੀਂ ਪਾਕਿਸਤਾਨ ਆ ਗਏ ਤਾਂ ਸਾਡੇ ਅੱਗੇ ਕੈਨੇਡਾ USA ਦੇ ਵੀਜ਼ੇ ਨਹੀਂ ਲੱਗਣੇ। ਬਹੁਤ ਵੱਡਾ ਕਾਰਨ ਯੰਗ ਜਨਰੇਸ਼ਨ ਦਾ ਇੱਥੇ ਆਉਣ ਦਾ ਇਹੋ ਹੀ ਆ ਵੀ ਸਾਡੇ ਵੀਜ਼ੇ ਰੁਕ ਜਾਣਗੇ। ਹਾਂਜੀ, ਅੱਛਾ, ਤੁਸੀਂ ਪਹਿਲਾਂ ਵੀ ਇੱਥੇ ਆਉਂਦੇ ਹੋ? ਮੈਂ ਪਹਿਲੀ ਵਾਰ ਆਇਆ ਜੀ ਇੱਥੇ ਅੱਜ। ਅੱਛਾ, ਤੁਸੀਂ ਪਹਿਲੀ ਵਾਰ ਆਏ ਹੋ, ਠੀਕ ਹੈ। ਤੇ ਤੁਹਾਡਾ ਵੀਜ਼ਾ ਵਗੈਰਾ ਲੱਗਾ, ਤੁਸੀਂ ਚੀਜ਼ੇ ਜਾ ਕੇ ਕਲੀਅਰ ਕਰੋਗੇ। ਅੱਛਾ, ਤੇ ਡਰ, ਇਹ ਜਿਹੜਾ ਡਰ ਕਹਿ ਰਹੇ ਨੇ, ਕੋਈ ਸਿਕਿਉਰਿਟੀ ਦਾ ਡਰ ਵੀ ਹੈ? ਨਹੀਂ, ਸਿਕਿਉਰਿਟੀ ਦਾ ਕੋਈ ਇਸ਼ੂ ਨਹੀਂ। ਲੋਕਾਂ ਦੇ ਵੈਸੇ ਹੀ ਮਨਾਂ 'ਚ ਡਰ ਪਾਇਆ ਜਾ ਰਿਹਾ, ਪਤਾ ਨਹੀਂ ਇੱਥੇ ਝੂਠੀ ਅਫਵਾਹ ਫੈਲਾਈ ਜਾ ਰਹੀ ਹੈ। ਵੈਸੇ ਕੋਈ ਡਰ ਨਹੀਂ ਹੈ। ਮੇਰੇ ਮਾਤਾ ਜੀ ਪਹਿਲਾਂ ਆਏ, ਉਹ ਬਾਅਦ 'ਚ ਫਿਰ USA, ਇੰਗਲੈਂਡ ਵੀ ਜਾ ਕੇ ਆਏ ਆ। ਮੈਂ ਵੀ ਪਹਿਲਾਂ ਯੂਰਪ ਘੁੰਮ ਆਇਆ 2-3 ਵਾਰੀ, ਉਦੋਂ ਬਾਅਦ ਮੈਂ ਹੁਣ ਇੱਥੇ ਆਇਆ। ਅੱਛਾ, ਇੱਥੇ ਪਿਛਲੇ ਦਿਨੋਂ ਇੱਕ ਸਾਡੇ ਭਾਜੀ ਆਏ ਸੀ ਇੰਗਲੈਂਡ ਤੋਂ, ਠੀਕ। ਉਹ ਜਨਾਬ, ਉਹ ਪਹਿਲਾਂ ਇੰਡੀਆ ਤੋਂ ਵੀ ਆਉਂਦੇ ਰਹੇ ਨੇ, ਠੀਕ, ਇੰਡੀਆ ਤੋਂ ਇੱਥੇ ਆਉਂਦੇ ਰਹੇ ਨੇ, ਫਿਰ ਉਹ ਇੰਗਲੈਂਡ ਸ਼ਿਫਟ ਹੋ ਗਏ। ਇੰਗਲੈਂਡ ਤੋਂ ਫਿਰ ਵਿਜ਼ਿਟ ਕਰਨ ਆਏ ਸੀ, ਉਹਨਾਂ ਨੂੰ ਤਾਂ ਐਸਾ ਕੋਈ ਪ੍ਰੋਬਲਮ ਨਹੀਂ ਹੋਇਆ, ਇੰਗਲੈਂਡ 'ਚ ਰਹਿ ਰਹੇ ਨੇ। ਔਰ ਇੰਡੀਆ ਤੋਂ ਵੀ ਆਉਂਦੇ ਨੇ, ਔਰ ਅਕਸਰ ਉਹ ਕਹਿੰਦੇ ਨੇ ਜੀ ਲਾਸਟ ਟਾਈਮ ਮੈਂ ਆਇਆ ਸਾਂ ਇੰਡੀਆ ਤੋਂ ਹੋ ਕੇ ਆਇਆ ਵਾਂ, ਇਸ ਵਾਰ ਆਇਆ ਵਾਂ ਤਾਂ ਮੈਂ ਇੰਗਲੈਂਡ ਥਰੀ ਆਇਆ ਵਾਂ। ਲੋਕਾਂ ਦੇ ਮਨਾਂ 'ਚ ਇਹੋ ਤੋਂ ਵਹਿਮ ਪਿਆ ਹੋਇਆ ਨਾ, ਡਰ ਪਿਆ ਹੋਇਆ ਵਾ। ਉਹਨਾਂ ਇਸੇ ਡਰ ਕਰਕੇ ਜੰਗ ਦੇ ਰਜਿਸਟਰ ਇੱਥੇ ਨਹੀਂ ਆ ਰਹੀ। ਹਾਂਜੀ, ਇਹੋ। ਅੱਛਾ, ਇਹ ਡਰ ਤੁਸੀਂ ਦੱਸੋ ਸਰਦਾਰ ਜੀ, ਇਹ ਡਰ ਕਿੰਨੇ ਉਹਨਾਂ ਦੇ ਜ਼ਿਹਨ 'ਚ ਮੈਨੂੰ ਯਾਦ ਨਹੀਂ ਆ ਰਿਹਾ ਕਿਹੜੇ ਰਾਈਟਰ ਦਾ ਮੈਂ ਲੇਖ ਪੜ੍ਹਿਆ ਸੀਗਾ। ਸ਼ੌਂਕ ਹੈ ਪੜ੍ਹਨ ਦਾ, ਮੈਂ ਖੁਦ ਵੀ ਰਾਈਟਰ ਹਾਂ। ਉਹ ਇਹ ਕਹਿੰਦਾ ਪਾਕਿਸਤਾਨ ਪਿਛਲੇ 20 ਸਾਲਾਂ ਤੋਂ ਨਵੀਂ ਸੰਗਤ, ਅੱਜ ਵੀ ਤੁਸੀਂ ਸਰਵੇ ਕਰ ਲਓ, 25% ਤੋਂ ਵੱਧ ਨਹੀਂ ਜਾ ਰਹੀ। ਨਵੀਂ 75 ਉਹੀ ਆ ਰਹੀ ਹੈ ਜਿਨ੍ਹਾਂ ਦੇ ਝਾਕੇ ਖੁੱਲੇ, ਡਰ ਪੈ ਵਹਿਮ ਖੁੱਲ ਜਾਂਦਾ ਪਹਿਲੀ ਵਾਰੀ। ਤੇ ਉਹ ਇਹਦੇ 'ਚੋਂ ਉਹ ਲੇਖ ਦੱਸਦਾ ਹੈ 70% ਸੰਗਤ ਦੀ ਉਮਰ 60 ਸਾਲ ਤੋਂ ਉੱਤੇ ਹੈ। ਯੂਥ 10% ਦੇ ਕਰੀਬ ਆਉਂਦੀ ਹੈ। ਲੇਕਿਨ ਜੇ ਉਹਨਾਂ ਦੀ ਪੜ੍ਹਾਈ ਪੁੱਛੋ, 8% ਦੀ ਪੜ੍ਹਾਈ 10+2 ਤੋਂ ਘੱਟ ਹੈ। ਵੱਧ ਪੜ੍ਹੇ ਲਿਖੇ 2% ਆਉਂਦੇ ਨੇ। ਜੇ ਉਹਨਾਂ ਨੂੰ ਪੁੱਛੋਗੇ ਤੂੰ ਕੌਣ ਹੈ, ਜਾਂ ਵਕੀਲ ਹੋਊਗਾ, ਕਿਉਂਕਿ ਵਕੀਲ ਲੌਜਿਕ ਦੇਖਦਾ, ਲੌਜਿਕ ਕੋਈ ਹੈ ਨਹੀਂ, ਤੇ ਜਾਂ ਫਿਰ ਆਉਂਦਾ ਰਾਈਟਰ। ਕਾਲਜ ਯੂਨੀਵਰਸਿਟੀ ਵਾਲਿਆਂ ਦਾ ਕੋਈ ਨਹੀਂ ਜੇ ਆਉਂਦਾ ਹੈ। ਸਾਡੀ ਕਈ ਵੱਡੇ ਕਾਲਜਾਂ ਦੇ ਡੀਨਾਂ ਨਾਲ ਗੱਲ ਹੋਈ, ਫਤਿਹਗੜ੍ਹ ਸਾਹਿਬ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, SGP ਦੇ ਦੋਸਤ ਬੈਠੇ ਸੀ, ਗੱਲਬਾਤ ਚੱਲੀ। ਕਿਸੇ SGPC ਦੇ ਕਾਲਜ 'ਚੋਂ ਹੈ ਜੀ, ਪੰਜਾਬ 'ਚ ਉਹਨਾਂ ਦੇ ਦਰਜਨਾਂ ਕਾਲਜ, ਸਭ ਤੋਂ ਵੱਡੀ ਧਾਰਮਿਕ ਸਰਬੋਰਡ ਸੰਸਥਾ ਹੈ, ਕਹਿੰਦੇ ਜੀ ਨਹੀਂ ਸੰਗਤ ਤਿਆਰ ਕਰ ਪਾਈਆਂ ਸਾਡੇ ਵਿਦਿਅਕ ਅਦਾਰੇ ਹੈ। ਇਹ ਬੜਾ ਗੰਭੀਰ ਵਿਸ਼ਾ ਹੈ ਜਿਸ 'ਤੇ ਕੰਮ ਨਹੀਂ ਕੀਤਾ ਗਿਆ, ਠੀਕ ਹੈ। ਦੂਸਰੀ ਰਹੀ ਗੱਲ, ਸਾਡੇ ਕੋਲ ਮਿੱਤਰ ਪਿਆਰੇ, ਨਾਮ ਕੀ ਲੈਣਾ, SGPC ਮੈਂਬਰ, ਉਹ ਕਹਿੰਦਾ ਜੀ ਸਾਨੂੰ ਪਤਾ ਜਦੋਂ ਜਥੇ ਜਾਣੇ ਅਸੀਂ ਸੰਗਤ ਕਿਵੇਂ ਤਿਆਰ, ਪ੍ਰਧਾਨ ਜੀ ਦਾ ਜ਼ੋਰ ਪੈਂਦਾ ਹੈ। ਅਸੀਂ ਇੱਕ ਤਰ੍ਹਾਂ ਜਿਵੇਂ ਵੋਟਾਂ 'ਚ ਨਹੀਂ ਤੋੜਦੇ ਇਕੱਠੇ ਕਰਕੇ, ਹੈ ਜੀ, ਘਰਾਂ 'ਚੋਂ ਜਾ ਐਂ ਤੋੜਦੇ ਆ। ਦੋ ਸ਼ਬਦਾਂ 'ਚ ਕਹਿਣਾ ਹੋਵੇ, ਮੁੱਦਾ ਕਾਉਂਸਲਿੰਗ ਦਾ ਬਣ ਗਿਆ। ਜਿਵੇਂ ਬੀਮਾ ਨਹੀਂ ਘਰੇ ਜਾ ਕੇ ਕਰਦਾ ਸਾਰੇ ਟੱਬਰ ਨੂੰ, ਕਿਉਂਕਿ ਜੇ ਤੁਸੀਂ ਇਕੱਲੇ ਨੂੰ ਸਮਝਾਉਂਦੇ ਹੋ ਨਾ ਜਾਣ ਬਾਰੇ, ਹਰ ਬੰਦਾ ਸਾਡੇ ਇੰਡੀਆ ਦਾ ਕਿਸੇ ਨਾ ਕਿਸੇ ਦੇ ਦਬਾਅ ਹੈ। ਬਹੁਤੇ ਮਾਫ ਕਰਨਾ, ਲੇਡੀ ਦੇ ਦਬਾਅ 'ਚ ਨੇ, ਪਤਨੀ ਦੇ। ਕੋਈ ਛੋਟਾ ਬੱਚਾ ਪਿਤਾ ਦੇ ਆ, ਉਹਦੀ ਹਵਾ ਉਹਦੇ ਘਰ ਦੇ ਜੀ ਦੂਜੇ ਕੱਢ ਦਿੰਦੇ ਜਿਹਦੇ ਦਬਾਅ 'ਚ ਹੈ। ਅੱਜ ਕਹਿੰਦੇ ਕਿਸੇ ਨੇ ਕਿਸੇ ਤੋਂ ਖਹਿੜਾ ਛਡਾਉਣਾ ਹੋਵੇ ਨਾ ਲੈਣ ਦੇਣ ਦਾ, ਉਹਨੂੰ ਕਹਿ ਦਿਓ ਤੈਨੂੰ ਪਾਕਿਸਤਾਨ ਲਿਜਾਣਾ ਹੈ। ਅੱਛਾ, ਉਹਨੂੰ ਕਹਿੰਦੇ ਪਾਕਿਸਤਾਨ। ਇਹ ਹਾਲਾਤ ਹੋਏ ਪਏ ਨੇ ਸਾਡੇ, ਹਾਲਾਤ ਬੜੇ ਗੰਭੀਰ ਹੋਏ ਪਏ ਨੇ। ਲੇਕਿਨ ਹੁਣ ਇਹਨੂੰ ਨਹੀਂ, ਐਤਕੀ ਆ ਜਾਓ, ਇਹ ਮੁੱਦਾ ਚੱਕਿਆ ਜਾਂਦਾ ਜੀ, ਇੰਨੇ % ਵੀਜ਼ੇ ਕੱਟੇ ਜਾਂਦੇ 15-20। ਦੱਸੋ ਕਿਹੜੇ ਕੰਟਰੀ ਦੇ ਨਹੀਂ ਕੱਟੇ ਜਾਂਦੇ। USA ਦਾ ਸਕਸੈਸ ਰੇਟ ਕਿੰਨਾ ਹੈ, ਯੂਰਪ ਦਾ ਕਿੰਨਾ ਹੈ, 10-20% ਲੱਗਦੇ ਬੜੀ ਮੁਸ਼ਕਿਲ। ਇੱਥੇ ਜੇ ਕੱਟੇ ਜਾਂਦੇ ਵੱਧ ਤੋਂ ਵੱਧ, ਔਨ ਐਵਰੇਜ 15% ਕੱਟੇ ਜਾਂਦੇ ਨੇ। ਸੁਣੋ, ਹਰ ਦੇਸ਼ ਦੀ ਆਪਣੀ ਵੀਜ਼ਾ ਪਾਲਿਸੀ ਹੈ। ਉਹ ਮੈਨੂੰ ਇਹ ਕੋਈ ਦੁੱਖ ਨਹੀਂ, ਕੱਟੇ ਜਾਂਦੇ ਨੇ। ਅੱਜ ਤਾਂ ਕੋਈ ਬਾਂਹ ਖੜੀ ਕਰਕੇ ਕਹਿ ਦਿਓ ਵੀ ਜਿੰਨਾ ਮੇਰਾ ਨਿਰਧਾਰਿਤ ਕੋਟਾ ਸੀ ਸਮਾਜਿਕ ਸੰਸਥਾਵਾਂ ਦਾ, ਔਨ ਐਵਰੇਜ 1000 ਹੈ। ਦੁੱਖ ਹੁੰਦਾ ਕੋਈ 250 ਲੈ ਕੇ ਆ ਰਿਹਾ, ਕੋਈ 300। ਇਹ 20 ਸਾਲਾਂ ਦੀ ਜਥੇਦਾਰ ਗੁਰਬਚਨ ਸਿੰਘ ਡੱਬ ਵਾਲੀ ਕਹਿੰਦਾ ਮੇਰਾ 1000 ਦਾ ਕੋਟਾ ਹੈ, 300 ਸੰਗਤ ਆਈ ਹੈ। ਜਿਹੜਾ ਇਹ ਬਹਾਨੇ ਭਾਲਦਾ ਜੀ ਮੇਰੇ ਬੰਦੇ ਕੱਟੇ ਗਏ, ਕਹਦੇ ਅਪਲਾਈ ਕਿਹਨੇ ਕੀਤੇ ਸੀ, ਠੀਕ ਹੈ। ਇਸ ਤਰ੍ਹਾਂ ਹੁਣ ਨਾਂ ਲੈਣੀ ਚੰਗੀ ਗੱਲ ਨਹੀਂ। ਯਾਨੀ ਕਹਿਣ ਦਾ ਭਾਵ, ਚਾਹੇ ਵੱਡੀ ਸੰਸਥਾ SGPC ਹੈ, ਚਾਹੇ ਪ੍ਰਾਈਵੇਟ ਸੰਸਥਾਵਾਂ, ਕੋਟਾ ਭਰਾਵੋ ਕਿਸੇ ਤੋਂ ਨਹੀਂ ਪੂਰਾ ਹੋ ਰਿਹਾ ਨਿਰਧਾਰਿਤ। ਫਿਰ ਲੜੇ ਕਿਉਂ ਸੀਗੇ ਜੇ ਤੁਹਾਡੇ ਤੋਂ ਕੋਟਾ ਨਹੀਂ ਪੂਰਾ ਹੋ ਰਿਹਾ? ਇਹ ਤਾਂ ਅੱਜ ਉਹ ਗੱਲ ਹੋ ਰਹੀ ਹੈ ਜਿਵੇਂ ਕਿਸੇ ਜੱਟ ਨੂੰ ਨੇ ਲੜ ਝਗੜ ਕੇ ਕੁੜੀ ਵਾਲੇ ਨੂੰ ਕਿਹਾ ਮੇਰਾ 100 ਬਰਾਤੀ ਆਵੇਗਾ, ਤੇ ਉਹਦੇ ਤੋਂ ਭਰਾਵੋ
ਅੱਧੇ ਵੀ ਨਾ ਬਰਾਤੀ ਤਿਆਰ ਹੋਏ ਤੇ ਸੁਣਨ ਚ ਆਇਆ ਮੁੰਡਾ ਮਰ ਗਿਆ ਸੀ। ਕਹਿੰਦਾ ਪਾਪਾ ਮੈਂ ਨਹੀਂ ਢੁੱਕਣਾ, ਮੈਂ ਕੀ ਮੂੰਹ ਵਿਖਾਵਾਂਗਾ। ਲੜ ਕੇ ਤੇ 100 ਬਰਾਤੀ ਮਨਾਏ ਨੇ। ਉਹ ਕਹਿਣਗੇ ਅੱਜ ਇਹਦੇ ਨਾਲ 100 ਬਰਾਤੀ ਨਹੀਂ ਆਏ ਤੇ ਦੁੱਖ ਚ ਇਹਦੇ ਨਾਲ ਕਿਹੜਾ ਖੜੂਗਾ। ਅੱਛਾ ਜੀ, ਮੈਂ ਤੁਹਾਡੇ ਕੋਲੋਂ ਯੂਥ ਦੇ ਹਵਾਲੇ ਨਾਲ ਇਹ ਪੁੱਛਣਾ ਚਾਹਾਂਗਾ ਕਿ ਇੱਥੇ ਯੂਥ ਬਹੁਤ ਘੱਟ ਆਉਂਦੀ ਹੈ। ਤੁਸੀਂ ਇੱਕ ਰੀਜ਼ਨ ਸ਼ੋਅ ਕੀਤਾ ਕਿ ਇਹ ਰੀਜ਼ਨ ਹੈ, ਹਾਂ ਇਹ ਰੀਜ਼ਨ ਹੈ, ਇਹ ਡਰ ਹੈ, ਇਸ ਵਜ੍ਹਾ ਤੋਂ ਲੋਕੀ ਘੱਟ ਆਉਂਦੇ ਨੇ ਇੱਥੇ। ਇਸ ਤੇ ਕੰਮ ਅੱਛਾ ਵੱਡੀ ਗੱਲ ਯਾਦ ਆਈ, ਇੱਕ ਹੋਰ ਇੱਕ ਬੜੀ ਵੱਡੀ ਗੱਲ ਯਾਦ ਆਈ। ਪ੍ਰਚਾਰਕਾਂ ਦਾ ਬੜਾ ਵੱਡਾ ਰੋਲ ਹੈ। ਪ੍ਰਚਾਰਕ ਨੂੰ ਤੁਹਾਡੇ ਵਾ ਮੁੱਲਾ ਮੌਲਵੀ ਸਭ ਤੋਂ ਜੇ ਡਰ ਪਿਆ ਵਹਿਮ ਪਾਇਆ ਜਾਂ ਸ਼ਿਕਾਰ ਨੇ ਉਹਨੇ ਸਾਡੇ ਸਿੱਖ ਪ੍ਰਚਾਰਕ। ਪਰਮਜੀਤ ਸਿੰਘ ਸਰਨਾ ਜੀ ਨੇ 2019 ਚ ਕਿਹਾ ਵੀ ਆਪਾਂ ਪ੍ਰਚਾਰਕ ਲਿਜਾਣੇ ਨੇ। ਸਾਨੂੰ ਪਤਾ 2019 ਵਿੱਚ ਅਸੀਂ ਪੂਰਾ ਟਿੱਲ ਲਾਇਆ ਹੈ। ਕੋਈ ਪ੍ਰਚਾਰਕ ਇੱਕ ਤਿਆਰ ਹੋਇਆ ਵੀ ਤਾਂ ਤਿਆਰ ਹੋਇਆ ਅਮਰੀਕਾ ਕੈਨੇਡਾ ਜਾਇਆ ਸੀ। ਨਵਾਂ ਪ੍ਰਚਾਰਕ ਹੈ ਜਿਹਦੇ ਨਹੀਂ ਲੱਗੀ ਮੋਹਰ ਕਿਸੇ ਹੋਰ ਯੂਰਪ ਅਮਰੀਕਾ ਕੈਨੇਡਾ ਦੀ ਨਹੀਂ। ਯਾਰ ਉਹ ਸਮਝ ਨਹੀਂ ਆਉਂਦੀ ਕਰਨੀਆਂ ਅਰਦਾਸਾਂ ਵਿਛੜੇ ਨਨਕਾਣੇ ਦੀਆਂ ਉਹ ਗੀਤਾਂ ਜੀ ਗਾਣ ਜੋਗੇ ਰਹਿ ਗਏ, ਅਰਦਾਸਾਂ ਕਰਨ ਜੋਗੇ ਰਹਿ ਗਏ। ਬੁਢਾਪੇ 'ਚ ਯਾਦ ਆਉਂਦਾ ਨਨਕਾਣਾ ਸਾਡਾ ਮੱਕਾ ਰੂਪੀ। ਇੱਕ ਮੁਸਲਮਾਨ 1.5-2 ਲੱਖ ਖਰਚ ਕਰਕੇ ਉੱਥੇ ਜਾਂਦਾ ਹੈ, ਕਰਜ਼ਾ ਚੱਕ ਕੇ ਜਾਂਦਾ। ਜੇ 50% ਸਬਸਿਡੀ ਵੀ ਮਿਲੇ ਉਹਦਾ 75,000 ਲੱਗਦਾ ਹੈ। ਦੁਨੀਆ ਦਾ ਸਭ ਤੋਂ ਸਸਤਾ ਦੇਸ਼ ਜਿੱਥੇ ਸੈਰ ਹੁੰਦੀ ਹੈ, ਸੰਗਤਾਂ 10,000 ਨਾਲ ਕਰਕੇ ਚਲੀਆਂ ਜਾਂਦੀਆਂ ਨੇ। ਤੁਹਾਡੇ ਕੋਲ ਹਰ ਕੰਟਰੀ ਦੀ ਤਿਆਰ ਹੈ ਮੁਸੀਬਤਾਂ ਝੱਲਣ ਨੂੰ, ਡੋਕੀ ਬਣ ਕੇ ਜਾਣ ਨੂੰ ਤਿਆਰ ਹੋ। 40 ਲੱਖ ਰੁਪਈਆ ਲੱਗਦਾ ਅਮਰੀਕਾ ਦੀ। ਮਾਵਾਂ ਪੁੱਤ ਛੱਡ ਜਾਂਦੀਆਂ ਨੇ ਡੋਕੀ 'ਚ, ਇੱਜ਼ਤਾਂ ਦਾਅ 'ਤੇ ਲੱਗ ਜਾਂਦੀਆਂ ਨੇ। ਲੇਕਿਨ ਇੱਕ ਨਿਸ਼ਾਨਾ ਜਿਵੇਂ ਉੱਥੇ ਬਣਾਉਂਦੇ ਹੋ, ਉਹ ਜਿਹਦੀ ਅਰਦਾਸ ਕਰਦੇ ਹੋ, ਦੁਆਵਾਂ ਬਾਬੇ ਨਾਨਕ ਤੋਂ ਮੰਗਦੇ ਹੋ, ਲੇਕਿਨ ਦਿਮਾਗ 'ਚ ਤੁਹਾਡੇ ਅਮਰੀਕਾ ਕੈਨੇਡਾ ਯੂਰਪ ਬੈਠਿਆ ਹੈ। ਫਿਰ ਕਹਿੰਦੇ ਸਾਡੀ ਇਹ ਬਦਤਰ ਹਾਲਤ ਹੋਈ ਪਈ ਹੈ, ਇਹਦੇ ਦੋਸ਼ੀ ਅਸੀਂ ਹਾਂ, ਸਾਨੂੰ ਆਪਣਾ ਗਲੈਬਨ 'ਚ ਹੱਥ। ਐਵੇਂ ਸਰਕਾਰਾਂ ਨੂੰ ਭੰਡੀ। ਸਰਕਾਰਾਂ ਦਾ ਕੀ ਕਸੂਰ ਹੈ ਜੀ? ਸਰਕਾਰਾਂ ਦਾ ਕੋਈ ਕਸੂਰ ਨਹੀਂ, ਉਹਨਾਂ ਦਾ ਕੋਈ ਦਬਾਅ ਪ੍ਰੈਸ਼ਰ ਨਹੀਂ ਸਾਡੇ ਤੋਂ। ਸਾਡੇ ਅਸੀਂ ਆਪ ਹੀ ਜਿਹੜੇ ਕਦੇ ਗੱਡੀਆਂ ਰੋਕਣ ਵਾਲੀ ਕੌਮ ਸੀ ਪੰਜਾ ਸਾਹਿਬ। ਅੱਜ ਸਰਦਾਰ ਜੀ ਮੈਨੂੰ ਯਾਦ ਆਈ ਬੜੀ ਵੱਡੀ ਗੱਲ ਹੈ, ਰਾਈਟਰ ਨੂੰ ਕਦੇ ਵੀ ਕਿਤੇ ਕੰਮ ਆ ਜਾਂਦਾ। 47 'ਚ ਜਿਵੇਂ ਅਸੀਂ ਗਏ ਹਾਂ, ਜਿਹੜੇ ਹਾਲਾਤਾਂ 'ਚ ਸ਼ੋਰਟ 'ਚ ਦੱਸਾਂ, ਉਹਦਾ ਅੱਜ ਘਾਟਾ ਪਿਆਰ ਮੁਹੱਬਤ ਦੇ ਰੂਪ 'ਚ ਜਦੋਂ ਅਸੀਂ ਜਥਿਆਂ ਜਾਂਦੇ ਹਾਂ, ਤੁਹਾਡਾ ਇੰਨਾ ਪਿਆਰ ਮੁਹੱਬਤ ਮਿਲਦਾ ਹੈ ਕਿ ਉਹ ਖੱਪਾ ਪੂਰਾ ਹੁੰਦਾ ਜਾ ਰਿਹਾ। ਤੇ ਇਹ ਬੜਾ ਅੱਛਾ ਲੈ ਕੇ ਜਾਂਦੇ ਆ। ਤੇ ਸਭ ਤੋਂ ਵੱਡਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੋਸ਼ਲ ਮੀਡੀਆ ਨੇ ਦੁਨੀਆ ਇੱਕ ਕਰਤੀ ਹੈ। ਅੱਛਾ ਜੀ, ਇੱਕ ਹੋਰ ਹਾਸੇ ਦੀ ਗੱਲ ਦੱਸਾਂ, ਉਹ ਬਾਬਰ ਜਲੰਧਰ ਜਿਹੜੇ ਦੂਜੇ ਮਿਲੇ ਸੜਕਾਂ ਦੇ, ਉਹ ਮੈਂ ਕਿਹਾ ਤੂੰ ਸਾਲ ਗਰੁੱਪ ਬਣਾਉਂਦਾ ਸੋਸ਼ਲ ਮੀਡੀਆ ਦੇ, ਲੋਕ ਜੋੜਦਾ ਹੈ, ਚੈਟਾਂ ਕਰਦਾ ਹੈ। ਲੱਖ ਲਾਂਤ ਤੇਰੀ ਪੜ੍ਹਾਈਆਂ ਚੈਟਿੰਗਾਂ ਦੇ, ਬੰਦੇ ਤੇ ਤੋਂ ਚਾਰ ਨਹੀਂ ਤਿਆਰ ਹੁੰਦੇ ਗਰੁੱਪਾਂ ਦੇ ਵਿੱਚ, ਕੋਈ ਜਵਾਬ ਨਹੀਂ। ਜਿਹੜੇ ਫੋਨਾਂ ਦਾ ਸਵਾਦ ਫੋਨਾਂ ਦੇ ਹੀ ਲੈਂਦੇ ਨੇ, ਕੈਸਾ ਮੌਸਮ ਹੈ, ਇੱਥੇ ਕੀ ਹੈ, ਉੱਥੇ ਕੀ ਹੈ, ਇਹੋ ਜਿਹੇ ਕੀ ਫਾਇਦੇ ਸੋਸ਼ਲ ਮੀਡੀਆ 'ਤੇ ਮੱਥਾ ਮਾਰਨ ਦਾ ਹੈ? ਸਾਨੂੰ ਤਾਂ ਇਹ ਗੱਲਾਂ 'ਚ ਕੁਝ ਨਹੀਂ ਲੱਗਦਾ ਪਿਆ। ਅੱਛਾ, ਪ੍ਰਚਾਰਕ ਆਪਣਾ ਜ਼ਿੰਮੇਵਾਰੀ ਜੇ ਨਿਭਾਉਣ ਨਾ। ਕਈ ਪ੍ਰਚਾਰਕ ਦੇ ਕਹਿੰਦੇ ਦਾਸ ਨੂੰ ਮੌਕਾ ਮਿਲਦਾ ਨਾ ਕੀ ਲੈਣਾ, ਢਿੱਡ ਚੱਕਿਆ ਸਾਡੀ ਬਦਨਾਮੀ ਹੁੰਦੀ ਹੈ, ਨਾਮੀ ਹੈ ਕੋਈ ਕੀਰਤਨ ਵਾਲਾ ਸ਼ਿਮਲੇ ਦੀ ਸਟੇਜ ਤੇ ਕਹਿ ਰਿਹਾ ਲੱਖਾਂ ਦਾ ਇਕੱਠ ਹੈ, ਕਹਿੰਦਾ ਦਾਸ ਨੂੰ ਮੌਕਾ ਮਿਲਦਾ ਪਾਕਿਸਤਾਨ ਕੀਰਤਨ ਦੀ, ਦਾਸ ਨਹੀਂ ਜਾਂਦਾ, ਦਾਸ ਨੇ ਅਮਰੀਕਾ ਕੈਨੇਡਾ। ਉਹ ਜਿਹੜਾ ਸਟੂਡੈਂਟ ਸੁਣ ਰਿਹਾ ਜਿਹਦੇ ਉਹਦੇ ਦਿਮਾਗ ਦਾ ਅੱਗੇ ਡਰਿਆ ਹੋਇਆ ਤੇ ਉਹਨੂੰ ਵੋਟ ਲਾਉਣ ਦੀ। ਅੱਛਾ ਸਰਦਾਰੀ, ਇਹਨਾਂ ਨੇ ਗੱਲ ਕੀਤੀ ਕਿ ਜਿਹੜੇ ਉੱਥੇ ਦੇ ਪ੍ਰਚਾਰਕ ਨੇ, ਸਿੱਖ ਪ੍ਰਚਾਰਕ, ਉਹ ਇੱਕ ਨੈਰੇਟਿਵ ਬਿਲਡ ਕਰ ਰਹੇ ਨੇ ਜਾਂ ਮਿਸਕਨਸੈਪਸ਼ਨ ਜਿਹੜੀ ਉਹ ਕ੍ਰੀਏਟ ਕਰ ਰਹੇ ਨੇ। ਹਾਂਜੀ, ਉਹਦੀ ਵਜ੍ਹਾ ਕੀ ਹੈ? ਉਹ ਮਤਲਬ ਉਹ ਜਾਣਬੁੱਝ ਕੇ ਐਸਾ ਕਰ ਰਹੇ ਨੇ ਜਾਂ ਉਹ ਬਸ ਲਕੀਰ ਦੇ ਫਕੀਰ ਨੇ ਸੁਣਾਈਆਂ ਗੱਲਾਂ ਕਰ ਰਹੇ ਨੇ? ਮੈਨੂੰ ਨਹੀਂ ਇਹਦੇ ਬਾਰੇ ਨਾ। ਚਲੋ ਸਰਦਾਰ ਜੀ ਦੱਸਣਗੇ। ਦੇਖੋ ਉਹ ਵੀ ਗਲਤ ਵਹਿਮਾਂ ਫਰਮਾਂ ਦਾ ਸ਼ਿਕਾਰ ਨੇ। ਯਾਨੀ ਇੱਕ ਲੇਖ ਆਇਆ, ਉਹਨਾਂ ਨੂੰ ਆਪ ਨਹੀਂ ਪਤਾ। ਇੱਕ ਲੇਖ ਆਇਆ ਸੀ, ਮੈਂ ਦੱਸਾਂ, ਨਨਕਾਣਾ ਦੀ ਯਾਤਰਾ ਦੇ ਭਾਰੂ ਹੈ ਪੱਛਮੀ ਦੇਸ਼ਾਂ ਦੀ ਯਾਤਰਾ। ਕਿਸੇ ਕੌਮ ਨੂੰ ਖਤਮ ਕਰਨ ਨੂੰ ਹਥਿਆਰਾਂ ਦੀ ਲੋੜ ਨਹੀਂ ਗੀ, ਉਹਨਾਂ ਨੂੰ ਵਹਿਮਾਂ ਭਰਮਾਂ 'ਚ ਪਾ ਦਿਓ। 100 ਵਾਰ ਝੂਠ ਬੋਲਿਆ ਸੱਚ ਬਣ ਜਾਂਦਾ ਹੈ। ਠੀਕ ਹੈ, ਇੱਕ ਸੰਨਿਆਸੀ 100 ਬਰਾਤਾਂ ਦੇ ਚੱਲ ਜੇ, ਉਹ ਸੰਨਿਆਸੀ ਬਣਨ ਬਾਰੇ ਸੋਚਦਾ ਹੈ। ਤੇ ਇੱਕ ਸੰਨਿਆਸੀ 100 ਮਰਗਤਾਂ ਦੇ ਚੱਲ ਜੇ, ਹੈ ਜੀ, ਉਹ ਸੰਨਿਆਸੀ ਬਣਨ ਬਾਰੇ ਸੋਚਦਾ ਹੈ। ਕੌਣ? ਠੀਕ ਹੈ, ਕਹਿਣ ਦਾ ਭਾਵ ਹੈ ਵੀ ਇੱਕ ਗੱਲ ਤੁਸੀਂ ਬਚਪਨ ਤੋਂ ਸੁਣਦੇ ਆ ਰਹੇ ਹੋ, ਨੈਗੇਟਿਵਿਟੀ ਉਹ ਇੱਕ ਦਿਨ 'ਚ ਨਹੀਂ ਦੂਰ ਹੁੰਦੀ ਕਿਸੇ ਦੇ ਸਮਝਾਏ ਤੇ। ਹਾਂ ਤੇ ਤੁਹਾਡੇ ਨਾਲ ਵੀ ਬੜਾ ਗਿੱਲਾ ਸ਼ਿਕਵਾ ਹੈ, ਬੜੇ ਸਵਾਲ ਕਰਦੇ ਹੋ ਤੁਸੀਂ ਇਸ ਤਰ੍ਹਾਂ ਦੇ ਉੱਧਰ ਦੇ। ਜਿਹੜੀ ਕੰਮ ਦੀ ਗੱਲ ਕਰਨ ਵਾਲੀ ਉਹ ਕਰਦੇ ਨਹੀਂ। ਹੁਕਮ ਕਰੋ ਜਨਾਬ, ਹੁਕਮ। ਇੰਨੇ ਸਾਲਾਂ ਤੋਂ ਤੂੰ ਅਰਦਾਸ ਕਰਦਾ ਆ ਰਿਹਾ, ਜਦੋਂ ਗੋਡੇ ਰਹਿ ਜਾਂਦੇ ਨੇ, ਕੋਠੇ ਨਹੀਂ, ਉਦੋਂ ਤਾਂ ਨਨਕਾਣਾ ਯਾਦ ਆ, ਉਹਦਾ ਮਤਲਬ ਸਾਰਾ। ਇੱਕ ਹੋਰ ਮੈਨੂੰ ਸਾਵਲ ਧਾਮੀ ਨੇ ਬੜੀ ਵਧੀਆ ਗੱਲ ਦੱਸੀ, ਸਭ ਤੋਂ ਵੱਧ ਪਾਰਟੀ ਸਟੋਰੀਆਂ ਦੇ ਕੰਮ ਕੀਤਾ ਹੁਸ਼ਿਆਰਪੁਰ ਦਾ। ਉਹ ਗੱਲ ਸਰਸਰੀ ਚੱਲੀ, ਯਾਰ ਇਹ ਟੀਚਰ ਹੈ। ਮੈਂ ਕਿਹਾ ਭਰਾ ਤੂੰ ਕਿੰਨੇ ਕੁ ਬੰਦੇ ਤਿਆਰ ਕਰਦਾ ਜਿਹੜੇ ਅਥਰੂ ਆਉਂਦੇ ਇੰਟਰਵਿਊ 'ਚ, ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹਦੇ, ਮੇਰੀ ਜਾਨ ਉੱਥੇ ਨਹੀਂ।
ਕਹਿੰਦਾ ਧਰਮ ਨਾਲ ਇੱਕ ਬੰਦਾ ਨਹੀਂ ਤਿਆਰ ਹੁੰਦਾ। ਕਹਿੰਦਾ ਕਾਰਨ ਕੀ ਹੈ? ਕਹਿੰਦਾ ਵਡੇਰੀ ਉਮਰ ਦੇ ਨੇ, ਉਹ ਬੱਚਿਆਂ ਵੱਲ ਵੇਂਦਾ, ਬਾਪੂ ਦਾ ਦਿਲ ਕਰਦਾ ਜਾਣ ਨੂੰ, ਉਹਦੇ ਬੱਚੇ ਬੇਈਮਾਨ ਨੇ ਬਹੁਤਿਆਂ, ਮਾਫ ਕਰਨਾ ਸਾਰਿਆਂ ਨੂੰ ਨਹੀਂ ਕਹਿ ਰਿਹਾ, ਉਹਨਾਂ ਦਿਲਾਂ 'ਚ ਕੈਨੇਡਾ ਅਮਰੀਕਾ ਹੈ, ਉਹ ਬਾਪੂ ਨੂੰ ਉਹਦੀ ਸਿਹਤ ਦਾ ਹਵਾਲਾ ਦੇ ਕੇ ਡਰਾ ਦਿੰਦੇ ਨੇ। ਚਲੋ ਜੀ ਇੱਕ ਇੰਪੋਰਟੈਂਟ ਕੁਐਸਚਨ ਹੈ ਸਰਦਾਰ ਜੀ, ਇੱਕ ਇੰਪੋਰਟੈਂਟ ਕੁਐਸਚਨ ਹੈ, ਉਹ ਮੈਂ ਭਾਜੀ ਹੋਰਾਂ ਕੋਲ ਕਰਨਾ ਤਾਂ ਕਿ ਗੱਲ ਜਿਹੜੀ ਹੈ ਮਜ਼ੀਦ ਕਲੀਅਰ ਹੋ ਜਾਏ। ਭਾਜੀ ਮੈਂ ਪੁੱਛਣਾ ਚਾਹਾਂਗਾ ਤੁਹਾਡੇ ਕੋਲੋਂ ਕਿ ਇੱਥੇ ਪਾਕਿਸਤਾਨ 'ਚ ਨਨਕਾਣਾ ਸਾਹਿਬ ਯੂਥ ਬਹੁਤ ਘੱਟ ਆਉਂਦੀ ਆ, ਠੀਕ ਹੈ, ਉਹਦਾ ਕਾਰਨ ਇੱਕ ਤੁਸੀਂ ਦੱਸਿਆ ਵਾ, ਠੀਕ, ਉੱਥੇ ਹਾਂਜੀ ਉੱਥੇ ਜਿਹੜੇ ਪੰਜਾਬ 'ਚ ਚੜ੍ਹਦੇ ਪੰਜਾਬ 'ਚ ਗੁਰਦੁਆਰੇ ਨੇ, ਗੋਲਡਨ ਟੈਂਪਲ ਆ ਜਾਂ ਦੂਜੇ ਜਿਹੜੇ ਗੁਰਦੁਆਰੇ ਨੇ, ਉੱਥੇ ਯੂਥ ਦੀ ਪੋਪੂਲੇਸ਼ਨ ਦਾ ਰੇਸ਼ੋ ਕੀ ਹੈ? ਉੱਥੇ ਦਾ ਪਾਪੂਲੇਸ਼ਨ ਕਾਫੀ ਜ਼ਿਆਦਾ ਜੀ, ਉੱਥੇ ਇਨਵੋਲਵਮੈਂਟ ਕਾਫੀ ਹੈ, ਯੂਥ ਕਾਫੀ ਜਾਂਦਾ। ਜਦੋਂ ਕਿਤੇ ਉਹਨਾਂ ਨੇ ਬਾਹਰ ਜਾਣਾ ਜਾਂ ਕਿਤੇ ਵੀ ਜਾਣਾ, ਚੰਗੇ ਕੰਮ ਕਰਾਉਣੇ ਆ, ਉੱਥੇ ਯੂਥ ਅਰਦਾਸਾਂ ਕਰਵਾਉਂਦਾ ਵੀ ਮੇਰੀ ਬਾਹਰ ਜਿਹੜੀ ਸਫਲਤਾ ਬਹੁਤ ਵਧੀਆ ਰਵੇ। ਉੱਥੇ ਤਾਂ ਪੂਰੀ ਇਨਵੋਲਵਮੈਂਟ 50% ਵੀ ਹੈਗੀ ਹੈ ਜੀ ਉਹਨਾਂ ਗੁਰਦੁਆਰਿਆਂ 'ਚ। ਹਾਂਜੀ ਚਲੋ ਜੀ ਵਿਊਅਰਸ, ਗੱਲਬਾਤ ਕਰ ਰਹੇ ਸਾਂ ਸਰਦਾਰਾਂ ਨਾਲ। ਇਹਨਾਂ ਨੇ ਇੱਕ ਬਹੁਤ ਇੰਪੋਰਟੈਂਟ ਇਸ਼ੂ ਰੇਜ਼ ਕੀਤਾ ਕਿ ਜਨਾਬ ਇਸ਼ੂ ਇਹ ਕਿ ਇੱਥੇ ਨਨਕਾਣਾ ਸਾਹਿਬ ਹੋ ਜਾਏ ਜਾਂ ਕਰਤਾਰਪੁਰ ਸਾਹਿਬ ਹੋ ਜਾਏ, ਇੱਥੇ ਸੀਨੀਅਰ ਲੋਕ ਨਜ਼ਰ ਆਉਂਦੇ ਨੇ, ਬਜ਼ੁਰਗ ਲੋਕ ਨਜ਼ਰ ਆਉਂਦੇ ਨੇ, ਯੂਥ ਨਜ਼ਰ ਨਹੀਂ ਆਉਂਦੀ। ਉਹਦਾ ਸਭ ਤੋਂ ਵੱਡਾ ਕਾਰਨ ਇਹਨਾਂ ਨੇ ਜਿਹੜਾ ਦੱਸਿਆ ਇਹ ਵਾ ਕਿ ਉੱਥੋਂ ਦੇ ਪ੍ਰਚਾਰਕ ਦੂਜੇ ਲੋਕ ਇੱਕ ਖਾਸ ਨੈਰੇਟਿਵ ਸੈੱਟ ਕਰ ਰਹੇ ਨੇ, ਔਰ ਉਹ ਵੀ ਲਕੀਰ ਦੇ ਫਕੀਰ ਨੇ। ਇੱਕ ਵਜੇ ਟਰੈਵਲ ਹਾਂ, ਉਹ ਵੀ ਲਕੀਰ ਦੇ ਫਕੀਰ ਨੇ, ਉਹ ਇੱਕ ਨੈਰੇਟਿਵ ਸੈੱਟ ਕਰ ਰਹੇ ਨੇ ਉਸ ਦੇ ਤਹਿਤ ਕਿ ਜਨਾਬ ਤੁਸੀਂ ਪਾਕਿਸਤਾਨ ਜਾਓਗੇ, ਤੁਹਾਡੇ ਪਾਸਪੋਰਟ ਤੇ ਪਾਕਿਸਤਾਨ ਨਾਲ ਠੱਪਾ ਲੱਗੇਗਾ ਤੇ ਫਿਰ ਕਿਸੇ ਹੋਰ ਕੰਟਰੀ ਤੁਸੀਂ ਨਹੀਂ ਜਾ ਸਕਦੇ। ਇੱਥੇ ਬਹੁਤ ਸਾਰੇ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਇਸ ਤੋਂ ਪਹਿਲਾਂ ਵੀ, ਤੁਸੀਂ ਅਗਰ ਇਸ ਤੋਂ ਪਹਿਲਾਂ ਵਾਲੇ ਵਲੌਗਸ ਮੇਰੇ ਦੇਖਦੇ ਹੋ ਤੇ ਉਹਦੇ 'ਚ ਵੀ ਇਹ ਮੈਂ ਗੱਲ ਜ਼ਰੂਰ ਉਹਨਾਂ ਨੂੰ ਪੁੱਛੀ ਹੈ ਕਿ ਪਾਕਿਸਤਾਨ ਦੇ ਵੀਜ਼ੇ ਬਾਰੇ, ਕਿ ਪਾਕਿਸਤਾਨ ਦਾ ਵੀਜ਼ਾ ਲੱਗੇ ਤੇ ਕਿਸੇ ਹੋਰ ਕੰਟਰੀ ਦਾ ਨਹੀਂ ਲੱਗਦਾ। ਹਰ ਬੰਦੇ ਨੇ ਕਲੀਅਰਲੀ ਦੱਸਿਆ ਵਾ ਕਿ ਜੀ, ਲੋਕਾਂ ਨੇ ਇਹ ਵੀ ਦੱਸਿਆ ਜੀ ਮੈਂ ਪਾਕਿਸਤਾਨ ਤੋਂ ਬਾਅਦ ਫਲਾਂ ਕੰਟਰੀ ਜਾਂ ਅਸੀਂ ਈਜ਼ੀਲੀ ਮੂਵ ਕਰ ਸਕਦੇ ਹਾਂ, ਐਸੀ ਕੋਈ ਰੈਸਟ੍ਰਿਕਸ਼ਨ ਨਹੀਂ ਹੈ। ਇਹ ਸਿਰਫ ਇੱਕ ਪ੍ਰੋਪੇਗੈਂਡਾ ਕਹਿ ਲਓ ਜਾਂ ਮਿਸਕਨਸੈਪਸ਼ਨ ਕਹਿ ਲਓ ਜਾਂ ਫਿਰ ਕਹਿ ਲਓ ਕਿ ਬਸ ਪ੍ਰਚਾਰਕ ਜਿਹੜੇ ਨੇ ਉੱਥੋਂ ਦੇ ਮਜ਼ਹਬੀ ਪ੍ਰਚਾਰਕ ਲਕੀਰ ਦੇ ਫਕੀਰ ਨੇ, ਉਹ ਇਹ ਗੱਲ ਦੱਸਦੇ ਨੇ। ਬਹਰਹਾਲ ਅਗਰ ਯੂਥ ਦੇਖ ਰਹੀ ਹੈ ਤੇ ਉਹ ਜਨਾਬ ਇਸ ਤੇ ਥੋੜੀ ਖੁਦ ਰਿਸਰਚ ਕਰ ਲਓ, ਕਿਸੇ ਪੜ੍ਹੇ ਲਿਖੇ ਬੰਦੇ ਕੋਲੋਂ ਪੁੱਛ ਲਓ, ਕਿਸੇ ਟਰੈਵਲ ਏਜੰਸੀ ਜਾ ਕੇ ਪੁੱਛ ਲਓ, ਕਿਸੇ ਏਜੰਟ ਕੋਲੋਂ ਪੁੱਛ ਲਓ, ਕਨਫਰਮ ਕਰ ਲਓ ਵਾਕਿਆ ਇਹ ਚੀਜ਼ ਹੈ ਜਾਂ ਨਹੀਂ ਹੈ। ਇਸ ਇੱਕ ਝੂਠ ਪਿੱਛੇ ਤੁਸੀਂ ਆਪਣੇ ਮਜ਼ਹਬ ਤੋਂ, ਆਪਣੇ ਗੁਰੂ ਤੋਂ ਦੂਰ ਹੁੰਦੇ ਜਾ ਰਹੇ ਹੋ। ਯਾਰ ਇੰਜ ਨਾ ਕਰੋ, ਜ਼ਰਾ ਅਕਲ ਦਾ ਇਸਤੇਮਾਲ ਕਰੋ। ਮੈਨੂੰ ਇਜਾਜ਼ਤ ਦਿਓ। ਰੱਬ